ਇਹ ਦੱਸੋ ਕਿ ਕੀ ਲੱਗ ਰਿਹਾ ਹੈ, ਫੈਸਲਾ ਕੀ ਹੋਏਗਾ? ਪਾਕਿਸਤਾਨ ਭਾਰਤ ਨਾਲ ਇਹ ਮੈਚ ਖੇਡਣ ਜਾ ਰਿਹਾ ਹੈ ਜਾਂ ਨਹੀਂ ਖੇਡ ਰਿਹਾ? ਦੇਖੋ ਜੀ, ਅਗਰ ਤੇ ਪਾਕਿਸਤਾਨ ਦੀਆਂ ਸ਼ਰਤਾਂ ਮੰਨ ਲਿੱਤੀਆਂ ਜੀ ਜਾਂਦੀਆਂ ਔਰ ਇੰਡੀਆ ਨੂੰ ਹੈ ਅਸੀਂ ਬਾਵਰ ਕਰਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ ਕਿ ਅਸੀਂ ਕੋਈ ਐਵੇਂ ਸ਼ੈਮੀ ਕੰਟਰੀ ਨਹੀਂ ਆ। ਅਸੀਂ ਦੁਨੀਆ ਦੇ ਵਿੱਚ ਸੁਪਰ ਪਾਵਰ ਹਾਂ, ਐਟਮੀ ਤਾਕਤ ਹਾਂ ਔਰ ਕ੍ਰਿਕਟ ਦੇ ਵਿੱਚ ਵੀ ਸਾਡਾ ਬਹੁਤ ਜ਼ਿਆਦਾ ਠੀਕ। ਨਾਂ ਹੈ। ਔਰ ਅਗਰ ਤੁਸੀਂ ਪੈਸੇ ਕਮਾਉਂਦੇ ਹੋ ਜਿਹੜੇ ਟੈਲੀਵਿਜ਼ਨ ਰਾਈਟਸ ਤੋਂ, ਤੇ ਉਹ ਸਾਡੀ ਵਜ੍ਹਾ ਨਾਲ ਕਮਾਉਂਦੇ ਹੋ। ਤੇ ਅਗਰ ਤੁਸੀਂ ਜੋ ਹੈ ਇੱਜ਼ਤ ਕਰੋਗੇ ਤੇ ਅਸੀਂ ਕਰਾਂਗੇ। ਜੀ ਔਰ ਜੀ। ਉਸ ਤੋਂ ਬਾਅਦ ਦੂਸਰੀ ਸਭ ਤੋਂ ਜ਼ਰੂਰੀ ਚੀਜ਼ ਇਹ ਵੇ ਕਿ ਅਗਰ ਪਾਕਿਸਤਾਨ ਦੇ ਨਾਂ ਦੇ ਉੱਤੋਂ ਇੰਨਾ ਕਮਾਇਆ ਜਾ ਰਿਹਾ ਤੇ ਫਿਰ ਪਾਕਿਸਤਾਨ ਦਾ ਜਿਹੜਾ ਰੈਵਨਿਊ ਹੈ, ਜਿਹੜਾ ਉਹਨਾਂ ਨੂੰ ਆਈਸੀਸੀ ਦਿੰਦਾ ਹੈ, ਉਹ ਫਿਰ ਦੂਸਰੇ ਸਹੀ। ਨੰਬਰ ਤੇ ਹੋਣਾ ਚਾਹੀਦਾ। ਰਿਜ਼ਲਟ ਜਿਹੜਾ ਹੈ ਨਾ, ਉਹ ਹੁਣ ਸਾਨੂੰ ਇਹੀ ਸੋਚਣਾ ਚਾਹੀਦਾ ਹੈ, ਅਗਰ ਰਿਜ਼ਲਟ ਸਾਡੀ ਉਮੀਦਾਂ ਦੇ ਮੁਤਾਬਿਕ ਆਂਦਾ ਜੀ ਹੈ ਤੇ ਫਿਰ ਅਸੀਂ ਫਲੈਕਸ ਕਰਾਂਗੇ। ਅਗਰ ਸਾਡੇ ਉਮੀਦਾਂ ਦੇ ਮੁਤਾਬਿਕ ਨਹੀਂ ਆਂਦਾ ਤੇ ਫਿਰ ਜਿਹੜਾ ਹੈ ਇਹਨਾਂ ਨੂੰ ਜਿਹੜਾ ਨਾ ਭੁਗਤਣ ਦਿਓ। ਅਮਰ ਸੁਹੇਲ ਸਾਹਿਬ, ਜਿਹੜਾ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਬਿਕ ਕ੍ਰਿਕਟਰਸ ਨੇ, ਵੱਡੀਆਂ ਟੀਮਾਂ ਦੇ ਸਾਬਿਕ ਕ੍ਰਿਕਟਰਸ ਨੇ, ਮੁਖਤਲਿਫ ਪ੍ਰੋਗਰਾਮਸ ਵਿੱਚ, ਮੁਖਤਲਿਫ ਜਿਹੜਾ ਹੈ ਪੋਡਕਾਸਟ ਵਿੱਚ ਨਜ਼ਰ ਆ ਰਹੇ ਨੇ। ਉਹ ਕਹਿ ਰਹੇ ਨੇ ਕਿ ਆਈਸੀਸੀ ਦਾ ਜਿਹੜਾ ਮਿਆਰ ਹੈ ਉਹ ਬੜਾ ਦੋਹਰਾ ਹੈ। ਆਈਸੀਸੀ ਭਾਰਤ ਦੇ ਹਵਾਲੇ ਨਾਲ ਕੁਝ ਹੋਰ ਫੈਸਲੇ ਕਰਦਾ ਹੈ, ਕਿਸੇ ਹੋਰ ਮੁਲਕ ਦੇ ਹਵਾਲੇ ਨਾਲ ਉਹਨਾਂ ਦਾ ਫੈਸਲਾ ਬਿਲਕੁਲ ਮੁਖਤਲਿਫ ਹੁੰਦਾ ਹੈ। ਕੀ ਕਹੋਗੇ ਇਸ ਜਿਹੜਾ ਆਈਸੀਸੀ ਦਾ ਦੋਹਰਾ ਮਿਆਰ ਹੈ ਇਹਦੇ ਉੱਤੇ? ਦੇਖੋ, ਗੱਲ ਹੈ ਵੇ ਕਿ ਇੰਡੀਆ ਦੀ ਜੀ ਡੋਮੀਨੈਂਸ ਤੇ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਬੰਗਲਾਦੇਸ਼ ਦੇ ਨਾਲ ਟ੍ਰੀਟਮੈਂਟ ਕੀਤਾ ਹੈ ਔਰ ਉਹਨਾਂ ਦਾ ਮੌਕਫ ਜੋ ਹੈ ਉਹਨੂੰ ਬਿਲਕੁਲ ਜੋ ਹੈ ਉਹ ਸੁਣਾਈ ਨਹੀਂ ਦਿੱਤਾ ਉਹਨਾਂ ਨੂੰ, ਤੇ ਉਸ ਤੋਂ ਤਾਂ ਪਤਾ ਲੱਗਦਾ ਦੋਹਰਾ ਮਿਆਰ ਹੈ। ਔਰ ਹੁਣ ਇਹੀ ਠੀਕ। ਚੀਜ਼ ਹੈ ਕਿ ਆਈਸੀਸੀ ਦੇ ਵਿੱਚ ਬਾਵਰ ਕਰਾਣਾ ਹੈ ਕਿ ਸਾਰੇ ਜਿਹੜੇ ਟੈਸਟ ਪਲੇਇੰਗ ਨੇਸ਼ਨਸ ਨੇ ਉਹ ਬਰਾਬਰ ਨੇ। ਇਹਦੇ ਵਿੱਚ ਅਗਰ ਕੋਈ ਇਹ ਕਲੇਮ ਕਰਦਾ ਹੈ ਕਿ ਅਸੀਂ ਪੈਸੇ ਜ਼ਿਆਦਾ ਲੈ ਕੇ ਆਉਂਦੇ ਹਾਂ, ਇਹ ਜੀ ਜੀ। ਕਰਦੇ ਹਾਂ, ਉਹ ਲੈ ਕੇ ਆ ਰਹੇ ਨੇ ਤੇ ਉਹ ਕਮਾ ਵੀ ਰਹੇ ਨੇ। ਤੇ ਅਗਰ ਕਮਾਈ ਕਰ ਰਹੇ ਹੋ ਤੇ ਫਿਰ ਸਾਰਿਆਂ ਨੂੰ ਜਿਹੜੀ ਨਾ ਬਰਾਬਰ ਇੱਜ਼ਤ ਦਿੱਤੀ ਜਾਏਗੀ। ਕੋਈ ਜਿਹੜਾ ਹੈ ਨਾ ਉਹਨੂੰ ਡੋਮੀਨੇਟ ਨਹੀਂ ਕਰੇਗਾ। ਆਮਿਰ ਸੁਹੇਲ ਸਾਹਿਬ, ਇਹ ਦੱਸੋ ਕਿ ਪਾਕਿਸਤਾਨ ਤੇ ਆਵਾਜ਼ ਦੇਖੋ ਬੰਗਲਾਦੇਸ਼ ਦੇ ਨਾਲ ਖੜਾ ਹੋ ਗਿਆ ਹੈ ਤੇ ਪਾਕਿਸਤਾਨ ਆਪਣਾ ਮੌਕਫ ਵੀ ਰੱਖ ਦਿੱਤਾ ਹੈ ਔਰ ਲੱਗ ਇਹ ਰਿਹਾ ਕਿ ਆਈਸੀਸੀ ਨੂੰ ਪਾਕਿਸਤਾਨ ਨੇ ਘੁੱਟਨੇ ਟੇਕਣ ਤੇ ਮਜਬੂਰ ਕਰ ਦਿੱਤਾ ਹੈ। ਕੀ ਲੱਗ ਰਿਹਾ ਹੈ ਕਿ ਪਾਕਿਸਤਾਨ ਦੇ ਇਲਾਵਾ ਬਾਕੀ ਬੋਰਡਸ ਜਿਹੜੇ ਨੇ ਉਹ ਵੀ ਹੁਣ ਕੁਝ ਜਿਹੜਾ ਹੈ ਸਾਹਮਣੇ ਆਣਗੇ, ਗੱਲਬਾਤ ਕਰਨਗੇ? ਦੇਖੋ, ਉਹਨਾਂ ਨੂੰ ਆਣਾ ਤੇ ਪਏਗਾ। ਉਹਨਾਂ ਨੂੰ ਆ ਕੇ ਜੀ ਹੁਣ ਜਿਹੜਾ ਹੈ ਨਾ ਉਹ ਕ੍ਰਿਕਟ ਦੀ ਬਿਹਤਰੀ ਲਈ ਗੱਲ ਕਰਨੀ ਪੈਗੀ। ਔਰ ਉਹਨਾਂ ਨੂੰ ਇਹ ਗੱਲ ਕਰਨੀ ਪਏਗੀ ਕਿ ਇਹ ਜਿਹੜੀ ਸਿਆਸਤ ਵਿੱਚ ਆ ਰਹੀ ਹੈ ਔਰ ਜਿਹੜਾ ਇਹ ਨਫ਼ਰਤ ਜਿਹੜੀ ਹੈ ਨਾ ਉਹ ਫੈਲਾਈ ਜਾ ਰਹੀ ਹੈ ਇੱਕ ਇਹੋ ਜਿਹੀ ਫੀਲਡ ਤੇ ਕਿ ਜਿਹੜੀਆਂ ਠੀਕ। ਦੂਸਰੀ ਸਾਰੀਆਂ ਕੰਟਰੀਜ਼ ਨੂੰ ਇਕੱਠੇ ਕਰਦੇ ਨੇ, ਤੇ ਇਹ ਨਹੀਂ ਚੱਲੇਗਾ। ਤੁਸੀਂ ਸਾਰੇ ਜਿਹੜੇ ਮੁਲਕ ਨੇ ਜਿਹੜਾ ਕ੍ਰਿਕਟ ਖੇਡ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਇੱਜ਼ਤ ਜੀ ਜੀ। ਦੇਣੀ ਪਏਗੀ। ਉਹਨਾਂ ਨੂੰ ਸ਼ਿਕਾਇਤਾਂ ਉਹਨਾਂ ਨੂੰ ਦੂਰ ਕਰਨਾ ਪਏਗਾ। ਇਹ ਨਹੀਂ ਹੋ ਸਕਦਾ ਕਿ ਅਗਰ ਕਿਸੇ ਨੂੰ ਪ੍ਰੋਬਲਮ ਹੋਵੇ ਤੇ ਤੁਸੀਂ ਉਹਨੂੰ ਜਿਹੜਾ ਨਾ ਦੁਤਕਾਰ ਦਿਓ ਔਰ ਕਹੋ ਕਿ ਜੀ ਠੀਕ ਹੈ ਅਸੀਂ ਕਿਸੇ ਹੋਰ ਨੂੰ ਲੈ ਆਵਾਂਗੇ। ਦੇਖੋ ਨਾ, ਬੰਗਲਾਦੇਸ਼ ਦੇ ਨਾਲ ਬਹੁਤ ਵੱਡੀ ਸਹੀ। ਜ਼ਿਆਦਤੀ ਕੀਤੀ ਹੈ। ਇੱਕ ਟੈਸਟ ਪਲੇਇੰਗ ਨੇਸ਼ਨ ਹੈ ਔਰ ਉਹਨਾਂ ਨੂੰ ਤੁਸੀਂ ਆਰਾਮ ਦੇ ਨਾਲ ਵਰਲਡ ਕੱਪ ਤੋਂ ਬਾਹਰ ਕੱਢ ਦਿੱਤਾ। ਆਮਿਰ ਵੀ ਇਹ ਵੀ ਦੱਸੋ ਕਿ ਜ਼ਾਹਿਰ ਹੈ ਭਾਰਤੀ ਮੀਡੀਆ ਤੇ ਕੰਮ ਕਰ ਰਿਹਾ ਹੈ ਨਾ, ਉਹ ਕਹਿ ਰਿਹਾ ਹੈ ਕਿ ਜੀ ਅਗਰ ਪਾਕਿਸਤਾਨ ਸ਼ਿਰਕਤ ਨਹੀਂ ਕਰਦਾ, ਫਰਜ਼ ਕਰੋ ਬਾਈਕਾਟ ਕਰਦਾ, ਤੇ ਪਾਕਿਸਤਾਨ ਨੂੰ ਫਿਰ ਕਿਸੇ ਜੁਰਮਾਨੇ ਦਾ ਪਿਨਲਾਈਜ਼ ਆਈਸੀਸੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਪਿਨਲਾਈਜ਼ ਕਰ ਸਕਦਾ ਹੈ। ਕੀ ਕਹੋਗੇ ਇਸ ਸਵਾਲ ਨਾਲ? ਆਈਸੀਸੀ ਕੋਲ ਕੀ ਆਪਸ਼ਨਸ ਨੇ ਪਾਕਿਸਤਾਨ ਵਾਸਤੇ? ਦੇਖੋ, ਗੱਲ ਹੈ ਵੇ ਜਦੋਂ ਤੁਸੀਂ ਐਡਾ ਜੀ ਵੱਡਾ ਡਿਸੀਜਨ ਕੀਤਾ ਨਾ, ਤੇ ਤੁਸੀਂ ਉਹ ਡਿਸੀਜਨ ਕਰਨ ਤੋਂ ਪਹਿਲੇ ਤੁਸੀਂ ਜਿਹੜਾ ਹੈ ਨਾ ਉਹਦੇ ਨੁਕਸਾਨਾਂ ਦਾ ਜਾਇਜ਼ਾ ਲੈ ਚੁੱਕੇ ਹੋ। ਤੇ ਜਦੋਂ ਤੁਸੀਂ ਫਿਰ ਐਡਾ ਵੱਡਾ ਸਟੈਪ ਲਓਗੇ, ਉਹਦੇ 'ਚ ਫਿਰ ਅਗਰ ਤੁਹਾਡੇ ਮੁਤਾਲਬਾਤ ਨਹੀਂ ਮੰਨੇ ਜਾਂਦੇ ਤਾਂ ਥੋੜਾ ਜਿਹਾ ਨੁਕਸਾਨ ਠੀਕ। ਵੀ ਹੋ ਜਾਂਦਾ, ਤੇ ਕੀ ਗੱਲ ਹੈ। ਲੇਕਿਨ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਦੂਸਰੀ ਪਾਰਟੀ ਨੂੰ ਹੋਏਗਾ। ਦੇਖੋ ਨਾ, ਬੰਗਲਾਦੇਸ਼ ਬਾਹਰ ਚਲਾ ਗਿਆ, ਕੋਈ ਵਵੇਲਾ ਨਹੀਂ ਮਚਿਆ, ਠੀਕ ਹੈ। ਲੇਕਿਨ ਜਦੋਂ ਪਾਕਿਸਤਾਨ ਨੇ ਜੀ ਇੱਕ ਜੀ। ਮੈਚ ਖੇਡਣ ਤੇ ਇਨਕਾਰ ਕੀਤਾ ਹੈ ਇੰਡੀਆ ਦੇ ਨਾਲ, ਤੇ ਕਿੰਨਾ ਕੁ ਵਵੇਲਾ ਮਚਿਆ ਹੈ। ਤੇ ਫਿਰ ਅਗਰ ਇਸ ਚੀਜ਼ ਦੀ ਇੰਨੀ ਤਕਲੀਫ ਹੈ ਤੁਹਾਨੂੰ, ਤੇ ਫਿਰ ਭਾਈ ਇਕੁਅਲ ਟਰਮਸ ਤੇ ਆਓ। ਆਮਿਰ ਭਾਈ, ਕੁਝ ਸ਼ਰਾਇਤ ਵੀ ਸਾਹਮਣੇ ਆ ਰਹੇ ਨੇ ਪਾਕਿਸਤਾਨ ਦੇ ਹਵਾਲੇ ਨਾਲ। ਤੁਹਾਡੀ ਕੀ ਖਬਰ ਹੈ, ਪਾਕਿਸਤਾਨ ਕਿਹੜੀਆਂ ਸ਼ਰਤਾਂ ਰੱਖੀਆਂ ਨੇ ਆਈਸੀਸੀ ਦੇ ਸਾਹਮਣੇ ਕਿ ਜੀ ਅਗਰ ਇਹ ਮੰਨ ਲਏ ਜਾਣ ਤੇ ਅਸੀਂ ਫਿਰ ਮੈਚ ਖੇਡਣ ਤਿਆਰ ਹਾਂ? ਦੇਖੋ, ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਹੈ, ਸਭ ਤੋਂ ਪਹਿਲੇ ਤਾਂ ਜਿਹੜੀ ਰੈਵਨਿਊ ਜੀ ਸ਼ੇਅਰਿੰਗ ਹੈ, ਜਿਹਦੇ ਜਿਸ ਤਰ੍ਹਾਂ ਬਿਗ 3 ਦੇ ਵਿੱਚ ਇਹਨਾਂ ਨੇ 3-4 ਕੰਟਰੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਸ਼ੇਅਰ ਦੇਣਾ ਸ਼ੁਰੂ ਕੀਤਾ ਸੀ। ਹੁਣ ਪਾਕਿਸਤਾਨ ਦਾ ਕਲੇਮ ਹੋਣਾ ਚਾਹੀਦਾ ਅਸੀਂ ਨੰਬਰ 2 ਤੇ ਹਾਂ, ਕਿਉਂਕਿ ਪੁਆਇੰਟ ਪ੍ਰੂਵ ਹੋ ਗਿਆ ਇੱਕ ਚੀਜ਼ ਦਾ ਕਿ ਜਿਸ ਤਰ੍ਹਾਂ ਸਾਰੇ ਠੀਕ। ਚੀਖ ਰਹੇ ਨੇ ਕਿ ਜੀ ਪਾਕਿਸਤਾਨ ਦਾ ਮੈਚ ਹੋਣਾ ਚਾਹੀਦਾ ਹੈ, ਇਹਦਾ ਮਤਲਬ ਹੈ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਿਹਦੀ ਵਜ੍ਹਾ ਨਾਲ ਇੰਨੀ ਤਕਦੋ ਕੀਤੀ ਜਾ ਰਹੀ ਹੈ।
ਤੇ ਸਾਨੂੰ ਹੁਣ ਇਹੀ ਕਹਿਣਾ ਚਾਹੀਦਾ ਹੈ ਕਿ ਜੀ ਰੈਵਨਿਊ ਸ਼ੇਅਰਿੰਗ ਜੀ, ਜੀ। ਵਿੱਚ ਹੁਣ ਅਸੀਂ ਨੰਬਰ 2 ਹੋਵਾਂਗੇ। ਠੀਕ ਹੈ, ਉਸ ਤੋਂ ਬਾਅਦ ਜਿਹੜੀਆਂ ਵੀ ਸ਼ਰਾਇਤਾਂ ਨੇ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਬਈ ਇੱਜ਼ਤ ਦੇ ਨਾਲ ਪੇਸ਼ ਆਓਗੇ, ਜੋ ਸਪਿਰਿਟ ਆਫ ਦ ਗੇਮ ਹੈ ਉਹਦੇ ਮੁਤਾਬਿਕ ਖੇਡਿਆ ਜਾਏਗਾ, ਔਰ ਜਿਹੜੀ ਸਿਆਸਤ ਹੈ ਸਹੀ। ਇਹ ਜਿਹੜੀ ICC ਦੇ ਵਿੱਚ ਹੋਈ ਹੈ ਉਹ ਖਤਮ ਹੋਏਗੀ। ਬਹੁਤ ਬਹੁਤ ਸ਼ੁਕਰੀਆ। ਆਮਿਰ ਸੁਹੇਲ ਸਾਹਿਬ ਸਾਡੇ ਨਾਲ ਮੌਜੂਦ ਸਨ।